ਤੁਸੀਂ ਇੱਕ ਖਾਨਦਾਨ ਸੀ, ਇਹ ਕਿਸੇ ਪੁਸ਼ਤ ਤੋਂ ਫਿਰ ਇਸਲਾਮ 'ਚ ਆ ਗਏ, ਤੁਹਾਡੇ ਜਿਹੜੇ ਨੇ ਉਹ ਸਰਦਾਰ ਰਹੇ ਖਾਨਦਾਨ। ਹਾਂਜੀ ਹਾਂਜੀ। ਤੇ ਇਹ ਇਸਲਾਮ 'ਚ ਆ ਗਏ, ਤੁਹਾਡਾ ਜਿਹੜਾ ਸਰਦਾਰ ਰਹੇ ਤੁਸੀਂ ਉਧਰ ਚਲ ਗਏ, ਇਹ ਇੱਧਰ ਰਹਿ ਗਏ। ਹਾਂ ਸਰਦਾਰ ਜੀ ਕੀ ਨਾਮ ਆਪਣਾ? ਸਵਰਨ ਸਿੰਘ। ਪਿਤਾ ਜੀ ਦਾ? ਗੁਰਬਚਨ ਸਿੰਘ। ਦਾਦਾ ਜੀ ਦਾ? ਜਗਤ ਸਿੰਘ। ਤੇ ਤੁਹਾਡਾ ਉਧਰ ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸੀ? ਦਰਾਜ ਕੇ। ਤਹਿਸੀਲ ਕਿਹੜੀ ਸੀ? ਕਾਮੋਂ ਕੇ। ਤੇ ਆਪਣੀ ਕਿਹੜੀ ਬਰਾਦਰੀ ਆ? ਜੱਟ ਹੰਜਰਾ। ਗਗੜੇ ਜ਼ਿਆਦਾ ਹਨ, ਮੁਸਲਮਾਨ ਵੀ ਆ ਸਨ? ਮੁਸਲਮਾਨ ਥੋੜੇ ਸਨ। ਅੱਛਾ। ਇੱਕ ਦੋ ਘਰ। ਸਾਡਾ ਦਾਦਾ ਸੀ ਲੰਬੜਦਾਰ, ਔਰ ਰਕਬਾ ਪਿੰਡ ਛੋਟਾ ਹੀ ਸੀ। ਹੁਣ ਰਕਬੇ ਦਾ ਕਿੰਨੀ ਕੁ ਜ਼ਮੀਨ ਸੀ? ਸਾਡੇ ਦੇ ਬਜ਼ੁਰਗਾਂ ਦੇ ਹਨ, ਸਾਡੀ ਉੱਥੇ ਘੱਟ ਤੋਂ ਘੱਟ 7-8 ਮਰਬੇ ਪੈਲੀ ਸੀ। ਮੁਸਲਮਾਨਾਂ ਦਾ ਨਾਂ ਨਹੀਂ ਐਵੇਂ ਝੂਠ ਨਾ ਕਿਸੇ ਦਾ ਯਾਦ ਨਹੀਂ ਆ ਨਾ। ਉੱਥੇ ਰਹਿਣ ਸਹਿਣ ਫਿਰ ਕਿਵੇਂ ਦਾ ਸੀ ਤੁਹਾਡਾ? ਰਹਿਣ ਸਹਿਣ ਸਾਡਾ ਤੇ ਬੜਾ ਚੰਗਾ ਸੀ। ਸਾਡੇ ਤੇ ਪਾਕਿਸਤਾਨ ਬਣਦਾ ਹੈ, ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਉੱਥੋਂ ਦੇ ਲੋਕੀ ਸਨ। ਅੱਛਾ। ਉਹਨਾਂ ਆਖਿਆ ਰਬੜੋਂ ਨਿਕਲ ਜਾਓ। ਅੱਛਾ। ਤੇ ਇੰਨਾ ਹਾਹਾਕਾਰ ਮੱਚੀ ਏ ਤੇ ਬੁਚਕੀਆਂ ਚੁੱਕ ਕੇ ਤੋੜ ਹੱਥ ਟਪਾ ਕੇ ਪਿੰਡ ਦੀ ਗਏ ਨੇ। ਹੋਰ ਬਜ਼ੁਰਗ ਫਿਰ ਤੁਹਾਨੂੰ ਕੀ ਪਿੰਡ ਬਾਰੇ, ਪੁਰਾਣੇ ਪਿੰਡ ਬਾਰੇ? ਪਿੰਡ ਬਾਰੇ ਤੇ ਇਹੀ ਦੱਸਦੇ ਹਨ ਵੀ ਜਿਹੜਾ ਉਹ ਮਰਦਿਆਂ ਦੀ ਕਰੇ ਜਾਂਦੇ ਹਨ, ਜੋ ਕਿ ਉਹ ਸੀ ਉਹ ਤੇ ਹੋਣਾ ਹੀ ਨਹੀਂ। ਅੱਛਾ। ਤੇ ਉੱਥੇ ਵਧੀਆ ਸੀ? ਹਾਂ ਵਧੀਆ ਸੀ। ਇੱਥੇ ਆ ਪਿੰਡ ਦਰਾਜ ਕੇ, ਫਿਰ ਉਹ ਭਾਜੀ ਉਹਨਾਂ ਨੂੰ ਜਿਹੜਾ ਨਾ ਇਹ ਕਾਲ ਕੀਤੀ ਕਿ ਇਸ ਤਰ੍ਹਾਂ ਕਰਕੇ ਇਹਨਾਂ ਨੇ ਹੰਜਰਾ ਜਿਹੜੇ ਇੱਥੋਂ ਗਏ ਸਰਦਾਰ, ਉਹਨਾਂ ਦੀ ਕਾਲ ਆਈ ਹੈ। ਉਹ ਫਿਰ ਕਹਿੰਦੇ ਸਾਡੇ ਤੇ ਪੈਰ ਨਹੀਂ ਲੱਗੇ ਜ਼ਮੀਨ ਤੇ ਵੀ ਜੇਦੀ ਜੇਦੀ ਜਾਈਏ ਵੇਖੀਏ। ਉਹ ਫਿਰ ਬਾਬਾ ਜੀ ਨਾਲ ਕੀਤੀ, ਬਾਬਾ ਜੀ ਨਾਲ ਕੀਤੀ। ਬਾਬਾ ਜੀ ਕਹਿੰਦੇ ਉਹ ਤੁਹਾਡਾ ਖਾਨਦਾਨ ਮਿਲ ਗਿਆ, ਲੱਭ ਗਿਆ ਜੀ। ਇਹ ਬਾਬਾ ਜੀ ਨੂੰ ਮਿਲ ਪਹਿਲਾਂ ਗੱਲ ਕਰ ਲਓ। अस्सलाम वालेकुम जी। ਜੀ ਸਤਿ ਸ੍ਰੀ ਅਕਾਲ ਭਾਜੀ। ਸਵਰਨ ਸਿੰਘ ਸਾਹਿਬ ਵੱਲ ਗੁਰਬਚਨ ਸਿੰਘ ਸਾਹਿਬ ਹੰਜਰਾ ਸਾਹਿਬ, ਜਨਾਬ ਬਜ਼ੁਰਗੋ ਸਤਿ ਸ੍ਰੀ ਅਕਾਲ। ਦੁਬਾਰਾ ਫਿਰ ਤੁਹਾਨੂੰ ਖੁਸ਼ ਰਹੋ, ਆਬਾਦ ਰਹੋ। ਤੇ ਮੈਂ ਪਹੁੰਚ ਗਿਆ ਹੁਣ ਸਾਧੋਕੇ ਤੇ ਤੁਹਾਡੀ ਫਰਮਾਇਸ਼ ਤੇ ਅੱਜ ਮੈਂ ਤੁਹਾਡਾ ਪਿੰਡ ਤੁਹਾਨੂੰ ਦਿਖਾਉਣ ਚੱਲਾ ਹੈ। ਤੇ ਤੁਸੀਂ ਆਪਣਾ ਇੰਟਰਵਿਊ ਦਿੱਤਾ ਸੀ ਜੋਗਿੰਦਰ ਗਿੱਲ ਸਾਹਿਬ ਜਿਹੜੇ ਨੇ ਭਾਜੀ ਸਾਡੇ ਦੋਸਤ ਨੇ, ਉਹਨਾਂ ਨੂੰ ਕਿ ਮੈਂ ਆਪਣਾ ਪਿੰਡ ਦੇਖਣਾ ਤੇ ਜਿੱਥੇ ਅਸੀਂ ਪੈਦਾ ਹੋਏ। ਉਸ ਵਕਤ ਉਮਰ 'ਚ ਚੂँਕਿ ਤੁਹਾਡੀ ਬਹੁਤ ਕਮ ਸੀ ਤੇ ਲੇਕਿਨ ਫਿਰ ਵੀ ਬੜੀ ਗੱਲ ਹੈ ਕਿ ਤੁਸੀਂ ਅਜੇ ਤੱਕ ਆਪਣੇ ਪਿੰਡ ਨੂੰ ਨਹੀਂ ਭੁੱਲੇ। ਤੁਹਾਡੀ ਸਾਦਗੀ ਤੇ ਤੁਹਾਡਾ ਭੋਲਾ ਮਨ ਤੇ ਤੁਹਾਡੀ ਜਨਾਬ ਹੰਸਮੁਖੀ ਦੇਖ ਕੇ ਤੇ ਅੱਜ ਮੈਂ ਵੀਡੀਓ ਬਣਾਉਣ ਵਾਸਤੇ ਤੁਹਾਡੇ ਇਸ ਪਿੰਡ ਚੱਲਾ ਹਾਂ ਦਰਾਜ ਕੇ। ਤੇ ਇੱਧਰ ਜਾਂਦੀ ਸੜਕ ਗੁਜਰਾਂ ਵਾਲੇ ਨੂੰ ਕਾਮੋਕੇ, ਤੇ ਕਾਮੋਕੇ ਤੋਂ ਅੱਗੇ ਫਿਰ ਇਮਨਾਬਾਦ ਜਿੱਥੇ ਰੂੜੀ ਸਾਹਿਬ ਗੁਰਦੁਆਰਾ ਹੈ, ਫਿਰ ਅੱਗੇ ਗੁਜਰਾਂ ਵਾਲਾ ਚਲੇ ਜਾਂਦਾ। ਤੇ ਇੱਧਰ ਹੈਗਾ ਦਰਾਜ ਕੇ ਤੇ ਫਿਰ ਰਾਜਾ। ਤੇ ਇੱਧਰ ਮੇਰੇ ਪਿਛਲੇ ਪਾਸੇ ਹੈਗਾ ਜਿੱਧਰੋਂ ਇਹ ਬੱਸਾਂ ਕਾਰਾਂ ਆ ਰਹੀਆਂ ਨੇ, ਇਹ ਹੈਗਾ ਇੱਧਰ ਇਹ ਲਾਹੌਰ ਰੋਡ, ਯਾਨੀ ਲਾਹੌਰੋਂ ਆ ਰਹੀ ਹੈ। ਇਹ ਸਾਧੋਕੇ ਮੈਂ ਖੜਾ ਤੇ ਇੱਧਰ ਸਾਧੋਕੇ ਦੇ ਨਾਲ ਰਾਜਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ, ਤੇ ਅੱਗੇ ਦਰਾਜ ਕੇ। ਬਹੁਤ ਜੀ ਦਰਾਜ ਕੇ ਕਿਹੜੀ ਸਾਈਡ ਤੇ ਜੇ? ਕਿੰਨਾ ਕੁ ਅੱਗੇ ਜਾ ਕੇ? ਇੱਕ ਪਿੰਡ ਰਾਜਾ ਹੈਗਾ, ਰਾਜਾ ਕਰਾਸ ਤੋਂ ਅੱਗੇ ਦਰਾਜ ਕੇ ਇੱਥੋਂ 3 ਕਿਲੋਮੀਟਰ। ਸਰਦਾਰ ਜੀ ਕਿੰਨੀ ਰੌਣਕ ਹੋ ਗਈ ਹੈ ਸਾਧੋਕੇ ਅੱਡੇ 'ਤੇ। ਉਸ ਵਕਤ ਤੁਹਾਡੇ ਦੌਰਾਨ ਇੱਥੇ ਮੇਰਾ ਹਾਲ ਕੋਈ ਦੁਕਾਨ ਵੀ ਕੋਈ ਨਹੀਂ ਹੋਏਗੀ ਤੇ ਤੁਸੀਂ ਇਸੇ ਜਗ੍ਹਾ ਤੋਂ ਆ ਕੇ ਬੱਸ ਦੇ ਉੱਤੇ ਜਿਹੜਾ ਨਾ ਉਹ ਸਵਾਰ ਹੁੰਦੇ ਹੋਵੋਗੇ। ਤੇ ਇਹ ਜਿਹੜੀ ਸੜਕ ਹੈ ਨਾ ਇਹ ਜਾਂਦੀ ਹੈ ਦਰਾਜਕਿਆਂ ਨੂੰ। ਇਹ ਕਿੱਡੀ ਵੱਡੀ ਬਿਲਡਿੰਗ ਬਣ ਗਈ ਹੈ। ਤੇ ਇੱਧਰ ਆ ਮਾੜੀ ਠਾਕਰਾਂ ਤੇ ਫਿਰ ਇਹ ਚੱਲ ਜਾਂਦੀ ਨਸ਼ਹਿਰਾ ਵਿਰਕਾ ਤਤਲੇ ਵਾਲੀ। ਇਹ ਜਿਹੜਾ ਰੋਡ ਹੈ, ਇਹ ਰੋਡ 'ਤੇ ਲੱਗੀਆਂ ਤੇ ਐਸੇ ਚੌਕ ਤੋਂ ਇੱਧਰ ਨੂੰ ਚੱਲ ਜਾਂਦੀ ਹੈ ਦਰਾਜਾ ਦਰਾਜ ਤੋਂ ਫਿਰ ਦਰਾਜ। ਤੇ ਚਲੋ ਮੈਂ ਤੁਹਾਨੂੰ ਹੁਣ ਜਿਹੜਾ ਜਨਾਬ ਤੁਹਾਡਾ ਦਰਾਜ ਕੇ ਅੱਜ ਵਿਖਾ ਹੀ ਦੇਣਾ। ਤੇ ਮੇਰੇ ਨਾਲ ਜੁੜੇ ਰਹੇ ਆ ਜੇ, ਤੁਹਾਡੀ ਰੂਹ ਰਾਜ਼ੀ ਹੋ ਜਾਏਗੀ ਕਿ ਜਿਹੜੀ ਤੁਸੀਂ ਜਨਾਬ ਫਰਮਾਇਸ਼ ਕੀਤੀ ਸੀ ਨਾ, ਜਿਸ ਦਰਦ ਦੇ ਨਾਲ ਤੇ ਜਿਸ ਪਿਆਰ ਦੇ ਨਾਲ ਆਪਣੇ ਪਿੰਡ ਨੂੰ ਯਾਦ ਕੀਤਾ ਸੀ। ਜੋਗਿੰਦਰ ਸਿੰਘ ਸਾਹਿਬ ਦੇ ਜਿਹੜਾ ਨਾ ਉਹ ਇੰਟਰਵਿਊ ਦਿੰਦੇ ਹੋਇਆਂ ਉਹ ਗੱਲ ਕੀਤੀ ਸੀ ਕਿ ਜੀ ਪਿੰਡ ਤੇ ਬੜਾ ਯਾਦ ਆਉਂਦਾ, ਲੇਕਿਨ ਉਮਰ ਛੋਟੀ ਸੀ ਤੇ ਕੁਝ ਯਾਦਾਂ ਜਿਹੜੀਆਂ ਨਾ ਉਹ ਨਹੀਂ ਰਹਿ ਗਈਆਂ, ਕਿਸੇ ਦੇ ਨਾਂ ਨਹੀਂ ਯਾਦ ਰਹਿ ਗਏ। ਤੇ ਜੋਗਿੰਦਰ ਭਾਜੀ ਵੀ ਤੁਹਾਨੂੰ ਜਿਹੜਾ ਨਾ ਬਸੜੇ ਮਾਸੂਮ ਦੇ ਚਿਹਰੇ ਦੇ ਨਾਲ ਜਿਹੜਾ ਨਾ ਪੁੱਛਦੇ ਸਨ, ਉਹਨੇ ਜੀ ਥੋੜ੍ਹਾ ਜਿਹਾ ਤੇ ਹੋਰ ਦੱਸ ਦਿਓ, ਥੋੜ੍ਹਾ ਜਿਹਾ ਤੇ ਹੋਰ ਦੱਸ ਦਿਓ। ਤੇ ਉਹਨਾਂ ਦਾ ਜਿਹੜਾ ਜੀ ਮਜ਼ਾਜ ਬੜਾ ਅੱਛਾ ਜੋਗਿੰਦਰ ਸਿੰਘ ਸਾਹਿਬ ਦਾ ਵੀ
ਬੜੇ ਗ੍ਰੇਟ ਆਦਮੀ ਨੇ ਉਹ। ਦੇਖੋ ਜੀ ਬਗੈਰ ਮਫਾਦ ਤੋਂ ਜਿਹੜਾ ਨਾ ਉਹ ਦੋਸਤਾਂ ਨੂੰ ਮਿਲਾਪ ਕਰਾਉਂਦੇ ਨੇ। ਹਾਂਜੀ ਇਹ ਸਾਧੂ ਕਿ ਹੁਣ ਅੱਡੇ ਤੇ ਜਿਹੜਾ ਨਾ ਉਹ ਦੇਖੋ ਕਿੰਨੀ ਆਬਾਦੀ ਹੋ ਗਈ ਹੈ। ਇਹ ਸਾਧੂਕਿਆਂ ਦਾ ਅੱਡਾ ਇਹ ਵੇਖੋ ਕਿੰਨੀ ਸਾਧੂਕੇ ਅੱਡੇ ਦੀ ਆਬਾਦੀ ਹੋ ਗਈ ਹੈ। ਪਹਿਲੇ ਇੱਥੇ ਕੁਛ ਵੀ ਨਹੀਂ ਸੀ ਹੈਗਾ ਤੇ ਇਹ ਜਿਹੜਾ ਨਾ ਰਾਜੇ ਦੇ ਨਾਲ ਹੀ ਮਿਲ ਗਿਆ ਜੀ। ਇਹ ਵੇਖੋ ਨਾ ਜੀ ਇਹ ਰਾਜੇ ਦੇ ਨਾਲ ਮਿਲ ਗਿਆ। ਇਹ ਵੇਖੋ ਇਹ ਜਨਾਬ ਸਾਧੂਕੇ ਦੀ ਆਬਾਦੀ ਸਾਰੀ ਜਿਹੜੀ ਹੈ ਨਾ ਹੁਣ ਰਾਜਾ ਪਿੰਡ ਜਿਹੜਾ ਨਾ ਉਹਦੀ ਤੇ ਇਹਦੀ ਸਰਹੱਦ ਬਿਲਕੁਲ ਨਾਲ ਮਿਲ ਗਈ। ਤੇ ਇਹ ਰਾਜਾ ਹਾਈ ਸਕੂਲ ਆ। ਲੋ ਜੀ ਇਹ ਰਾਜਾ ਹਾਈ ਸਕੂਲ ਜਿਹੜਾ ਨਾ ਅੱਜ ਤੁਹਾਡੇ ਕਰਕੇ ਵੀ ਜਿਹੜਾ ਨਾ ਕਹਿ ਲਓ ਕਿ 81 ਦੇ ਵਿੱਚ ਮੈਂ ਮੇਰਾ ਹਾਲ ਸ਼ਾਇਦ ਦੂਸਰੀ ਦੁਬਾਰਾ ਦੇਖਿਆ ਜਾਂ ਅੱਜ ਵੇਖਿਆ ਨਜ਼ਰ ਭਰ ਕੇ, ਉਹ ਵੀ ਤੁਹਾਡੀ ਵਜ੍ਹਾ ਤੋਂ, ਕਿਉਂਕਿ 81 ਦੇ ਵਿੱਚ ਅਸੀਂ ਇੱਥੇ ਪੜ੍ਹਦੇ ਰਹੇ ਹਾਂ। ਮੈਂ ਸੀ, ਮੇਰਾ ਚਾਚਾ ਸੀ, ਅੱਲਾ ਜਨਮ ਨਸੀਬ ਕਰੇ, ਜਿਹੜਾ ਮੇਰਾ ਹਮ ਉਮਰ ਸੀ। ਤੇ ਫਿਰ ਜਿਹੜਾ ਨਾ ਅੱਲਾ ਤੁਹਾਡਾ ਭਲਾ ਕਰੇ, ਮੇਰਾ ਇੱਕ ਹੋਰ ਦੋਸਤ ਸੀ ਚਾਚਾ ਜੀ ਦਾ, ਅਸੀਂ ਤਿੰਨੇ ਇੱਥੇ ਇਕੱਠੇ ਪੜ੍ਹਦੇ ਰਹੇ। 9ਵੀਂ ਇੱਥੇ ਕੀਤੀ ਤੇ 9ਵੀਂ ਤੋਂ ਬਾਅਦ ਫਿਰ ਜਿਹੜਾ ਨਾ ਅਸੀਂ ਚੱਲ ਗਏ ਮਰੀਦ ਕੇ। ਇਹ ਸਕੂਲ ਮੈਂ ਦੇਖ ਲਿਆ 81 ਤੇ 43 ਸਾਲ ਬਾਅਦ ਮੈਂ ਸਕੂਲ ਦੇਖਿਆ ਜੇ। ਤੇ ਟੀਚਰ ਇੱਥੋਂ ਦੇ ਬੜੇ ਗ੍ਰੇਟ ਸਨ। ਗਿੱਲ ਸਾਹਿਬ ਸਨ, ਆਸੀ ਸਾਹਿਬ ਸਨ, ਇਸ ਤਰ੍ਹਾਂ ਹੋਰ ਵੀ ਟੀਚਰ ਸਨ। ਇਹ ਜਿਹੜਾ ਹੁਣ ਇਹ ਹੈਗਾ ਪਿੰਡ ਦੇ ਰਾਜੇ ਦੇ ਚੜ੍ਹਦੇ ਪਾਸੇ, ਇਹ ਰਾਜਾ ਜੇ ਇਹ ਵਾਲਾ ਜਿਹੜੀ ਬਿਲਡਿੰਗ ਨਜ਼ਰ ਆਉਂਦੀ ਹੈ। ਤੇ ਇਹ ਨਾਲ ਹੀ ਇਹ ਸਕੂਲ ਹੈ, ਇਹਦੀ ਆਬਾਦੀ ਨਾਲ ਮਿਲ ਗਈ। ਤੇ ਉਧਰੋਂ ਨਾਲ ਹੀ ਸਾਧੂਕੇ ਦੀ ਆਬਾਦੀ ਹੈ, ਵੇਖੋ ਨਾਲ ਮਿਲ ਗਈ ਹੈ। ਸਾਧੂਕੇ ਦੀ ਆਬਾਦੀ ਤੇ ਰਾਜੇ ਦੀ ਆਬਾਦੀ ਇੱਕ ਹੀ ਹੋ ਗਈ। ਤੇ ਹੁਣ ਇਸ ਤੋਂ ਅੱਗੇ ਆਬਾਦੀ ਹੈਗੀ ਹੈ ਤੁਹਾਡੇ ਪਿੰਡ ਦਰਾਜ ਚੰਦ। ਤੁਹਾਨੂੰ ਰਾਹ ਇਸ ਵਾਸਤੇ ਸਕੂਲ ਵੀ ਦਿਖਾਉਂਦੇ ਆ, ਸ਼ਾਇਦ ਇਹ ਪੁਰਾਣਾ ਸਕੂਲ ਹੋਵੇ। ਤੇ ਇਹ ਬੋਰਡ ਲੱਗਾ ਰਾਜੇ ਦਾ, ਇਹ ਉਰਦੂ 'ਚ ਲਿਖਿਆ ਹੋਇਆ, ਇਹ ਵੀ ਮਿਟ ਮੁਟ ਗਿਆ। ਇਹ ਵੇਖੋ ਕਿੱਡਾ ਜ਼ਬਰਦਸਤ ਸ਼ਾਦੀ ਹਾਲ ਬਣਾਇਆ ਹੈਗਾ। ਤੇ ਜੇ ਤੁਸੀਂ ਜਨਾਬ ਸਰਦਾਰ ਜੀ ਇੱਥੇ ਹੁੰਦੇ ਤੇ ਤੁਸੀਂ ਆਪਣੇ ਪੋਤਰੇ ਦਾ ਵਿਆਹ, ਆਪਣੇ ਪੁੱਤਰਾਂ ਦੇ ਵਿਆਹ ਇੱਥੇ ਕਰਨੇ ਸੀ। ਜਿਸ ਟਾਈਮ ਇਹ ਸ਼ਾਦੀ ਹਾਲ ਜਿਹੜਾ ਤਿਆਰ ਹੁੰਦਾ ਤੇ ਇੱਥੇ ਪਤਾ ਲੱਗਦਾ ਕਿ ਸਰਦਾਰ ਬਈ ਵਿਆਹ ਕਿਸ ਤਰ੍ਹਾਂ ਕਰਦੇ ਨੇ। ਵਿਆਹ ਹੀ ਵਿਆਹ। ਇਹ ਜਨਾਬ ਇਹ ਰਾਜਾ ਜੀ, ਰਾਜਾ ਹਾਈ ਸਕੂਲ ਪਿੱਛੇ ਮੁੰਡਿਆਂ ਦਾ, ਬਲਕਿ ਇਹ ਪ੍ਰਾਇਮਰੀ ਸਕੂਲ ਮੁੰਡਿਆਂ ਦਾ। ਇਹ ਅੱਗੇ ਦਰਬਾਰ ਆ ਜਾਂਦਾ ਇੱਕ ਇਹ ਵਾਲਾ। ਤੇ ਇਹ ਹੁਣ ਸਿੱਧਾ ਜਾ ਰਿਹਾ ਜੇ ਮੈਂ ਤੁਹਾਡੇ ਪਿੰਡ ਰਾਜੇ ਨੂੰ। ਅੱਛਾ ਮੈਂ ਗੱਲ ਕਰ ਰਿਹਾ ਸਰਦਾਰ ਸਵਰਨ ਸਿੰਘ ਜੀ, ਆਪਣੇ ਭਾਈ ਜੰਗੀਦਰ ਗਿੱਲ ਸਾਹਿਬ ਦੀ। ਉਹ ਬੜੇ ਜਿਹੜਾ ਨਾ ਜਨਾਬ ਠੰਡੇ ਜੇ ਤੇ ਬੜੇ ਧੀਮੇ ਜੇ ਅੰਦਾਜ਼ 'ਚ ਪੁੱਛਦੇ ਸਨ ਤੁਹਾਡੇ ਕੋਲੋਂ ਕਿ ਥੋੜ੍ਹੀ ਜਿਹੀ ਹੋਰ ਦੱਸੋ ਜੀ, ਕੋਈ ਯਾਦਦਾਸ਼ਤ ਲਿਆਓ, ਕੋਈ ਨਕਸ਼ਾ ਸਾਹਮਣੇ ਲਿਆਓ। ਤੇ ਤੁਸੀਂ ਬੜੇ ਸਾਦਾ ਜਿਹੇ ਅੰਦਾਜ਼ ਦੇ ਵਿੱਚ ਤੇ ਮਾਸੂਮਾਨਾ ਤੇ ਸਾਫ਼ ਅੰਦਾਜ਼ 'ਚ ਕਿਹਾ ਯਾਰ ਮੈਨੂੰ ਤੇ ਇੰਨਾ ਕੀ ਯਾਦ ਹੀ, ਤੇ ਹੋਰ ਮੇਰੇ ਕੋਲ ਝੂਠ ਹੀ ਬੁਲਵਾਉਣਾ ਹੀ ਜਿਹੜਾ ਬੁਲਾਉਣਾ ਹੀ। ਤੇ ਅੱਲਾ ਜਾਣਦਾ ਜੇ ਹੁਣ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਘੱਟ ਹੀ ਲੋਕ ਰਹਿ ਗਏ ਨੇ, ਘੱਟ ਹੀ ਬਜ਼ੁਰਗ ਰਹਿ ਗਏ ਨੇ, ਤੇ ਘੱਟ ਹੀ ਬੰਦੇ ਨੇ ਜਿਹੜਾ ਸਾਫ਼ ਗੋਈ ਤੋਂ ਕੰਮ ਲੈਂਦੇ ਨੇ। ਤੇ ਬੜੀਆਂ ਜਨਾਬ ਹਸਤੀਆਂ ਵੇਖੀਆਂ ਨੇ, ਬੜੀਆਂ ਹਸਤੀਆਂ। ਮੈਂ ਕਹਿੰਦਾ ਕਿ ਉਹ ਇੰਨੀਆਂ ਗੱਪਾਂ ਮਾਰਦੀਆਂ ਨਾ, ਉਹ ਜਿਹੜਾ ਕੋਈ ਹਿਸਾਬ ਨਹੀਂ। ਲਓ ਜੀ ਸਵਰਨ ਸਿੰਘ ਭਾਜੀ, ਇਹ ਇੱਥੇ ਵੇਖੋ ਜੀ, ਇਹ ਹੁਣ ਇਹ ਮਾਰਕੀਟ ਬਣ ਗਈ ਇੱਥੇ, ਤੇ ਨਾਲ ਹੀ ਇਹ ਕਲੋਨੀ ਬਣ ਗਈ ਹੈ। ਵੇਖੋ ਕਿੰਨੀ ਵੱਡੀ ਕਲੋਨੀ ਬਣ ਗਈ ਹੈ। ਇਹ ਸਾਰੀ ਕਲੋਨੀ ਬਣ ਗਈ ਜੀ। ਇਹ ਨਵੀਂ ਸਕੀਮ ਬਣਾਈ ਹੈ ਪ੍ਰਾਪਰਟੀ ਡੀਲਰਾਂ ਨੇ ਨਾ, ਤੇ ਇੱਥੇ ਕਲੋਨੀ ਬਣਾਈ। ਇਹ ਵੇਖੋ ਹੁਣ ਕੋਠੀਆਂ ਬਣ ਗਈਆਂ ਪਈਆਂ ਨੇ। ਤੇ ਇੱਧਰ ਵੀ ਹੈ ਨਾ ਕਲੋਨੀਆਂ ਟਾਊਨ ਕੱਟ ਕੇ, ਤੇ ਇਸ ਰੋਡ ਤੇ ਜਨਾਬ ਤੁਹਾਡੇ ਇਲਾਕੇ ਨੂੰ ਕਿੰਨਾ ਡਿਵੈਲਪ ਕਰ ਦਿੱਤਾ। ਤੇ ਜਨਾਬ ਤੁਸੀਂ ਇੱਥੇ ਹੁੰਦੇ ਤਾਂ ਤੁਸੀਂ ਵੀ ਘੋੜੀ ਤੇ ਚੜ੍ਹੇ ਹੋਣਾ ਸੀ। ਹਾਂਜੀ, ਤੇ ਘੋੜੀ ਤੇ ਚੜ੍ਹੇ ਹੋਣਾ ਸੀ ਤੇ ਨਾਲ ਫਿਰ ਖੂੰਡਾ ਜਿਸ ਟਾਈਮ ਹੱਥ ਫੜਿਆ ਹੋਣਾ ਸੀ ਕੋਕਿਆਂ ਵਾਲਾ, ਪਤਾ ਲੱਗਣਾ ਸੀ ਪਿੰਡ ਵਾਲੇ ਨੂੰ ਸਰਦਾਰ ਸਵਰਨ ਸਿੰਘ ਨੰਬਰਦਾਰ ਜਾਂਦੇ ਆ ਘੋੜੀ ਤੇ। ਤੇ ਬਾਬਾ ਸਰਦਾਰ ਸਵਰਨ ਸਿੰਘ ਨੇ ਜਨਾਬ ਜਿਸ ਟਾਈਮ ਘੋੜੀ ਤੇ ਉਤਰਨਾ ਤੇ ਵਾਗਾਂ ਫੜੀਆਂ ਹੋਣੀਆਂ ਉਹਨਾਂ ਦੇ ਮੁਲਾਜ਼ਮ ਨੇ, ਤੇ ਬਾਬੇ ਸਵਰਨ ਸਿੰਘ ਨੇ ਪਾਇਆ ਹੋਣਾ ਖੁੱਸਾ ਚਮਕੀਲਾ ਤਿੱਲੇ ਵਾਲਾ ਖੂੰਡਾ ਹੱਥ ਦੇ ਵਿੱਚ, ਤੇ ਨਾਲ ਧੋਤੀ ਬੰਨੀ ਹੋਣੀ। ਤੇ ਟਹਿਲਦਾ ਜਿਸ ਟਾਈਮ ਜਾਂਦਾ ਹੋਵੇ ਜਨਾਬ ਘੋੜੀ 'ਤੇ ਬਹਿਣ ਵਾਸਤੇ, ਤੇ ਜਾਂ ਘੋੜੀ ਤੋਂ ਉਤਰ ਕੇ ਬਾਜ਼ਾਰ 'ਚ ਜਾਵੇ ਤਾਂ ਪਤਾ ਲੱਗ ਜਾਂਦਾ ਕਿੱਡਾ ਸੋਹਣਾ ਜਵਾਨ ਜਾਣਦੇ ਆ ਮਾਂ ਨੇ ਜੰਮਿਆ। ਤੇ ਤੁਹਾਡਾ ਚਿਹਰਾ ਸਾਹਮਣੇ ਆ ਰਿਹਾ, ਉਹ ਇੰਝ ਹੀ ਮੈਨੂੰ ਮਹਿਸੂਸ ਹੁੰਦੇ ਆ ਸਰਦਾਰ ਜੀ
ਕਿ ਜਿਸ ਤਰ੍ਹਾਂ ਤੁਸੀਂ ਅੱਜ ਵੀ ਮੇਰੇ ਸਾਹਮਣੇ ਫਿਰਦੇ ਪਏ ਹੋ ਆਪਣੇ ਪਿੰਡ ਦੇ ਵਿੱਚ, ਸੱਚੀ ਗੱਲ ਪੁੱਛੋ ਕਿ ਆਪਣੇ ਪਿੰਡ ਦੇ ਵਿੱਚ ਤੁਸੀਂ ਉਂਝ ਹੀ ਫਿਰਦੇ ਪਏ ਹੋ ਕਿ ਜਿਸ ਤਰ੍ਹਾਂ 47 ਤੋਂ ਪਹਿਲੇ ਤੁਹਾਡੇ ਬਜ਼ੁਰਗ ਇੱਥੇ ਫਿਰਦੇ ਰਹੇ, ਜਿਸ ਤਰ੍ਹਾਂ ਤੁਹਾਡੇ ਬਜ਼ੁਰਗ ਫਿਰਦੇ ਰਹੇ ਨਾ, ਤੇ ਮੈਨੂੰ ਇੰਝ ਲੱਗਿਆ ਤੁਹਾਡੇ ਉਹ ਲਾਸ਼-ਪਾਸ਼ ਲਿਬਾਸ ਤੋਂ, ਤੁਹਾਡੀ ਗੱਲਬਾਤ ਤੋਂ, ਤੇ ਕਿ ਜਨਾਬ ਤੁਸੀਂ ਅੱਜ ਆਪਣੇ ਪਿੰਡ 'ਚ ਜਿਹੜਾ ਨਾ ਉਹ ਫਿਰਦੇ ਪਏ ਹੋ ਤੇ ਘੋੜੀ ਤੇ ਜਿਹੜਾ ਨਾ ਉਹ ਦੌੜਾਈ ਜਾਂਦਾ ਹੈ ਜੇ, ਕਦੀ ਖੂਹ ਤੇ ਕਦੀ ਹਵੇਲੀ ਵੱਲ ਤੇ ਕਦੀ ਡੇਰੇ ਵੱਲ। ਵਾਹ ਗਈ ਵਾਹ। ਅੱਛਾ ਸਰਦਾਰ ਜੀ ਇੱਕ ਗੱਲ ਪੁੱਛਾਂ, ਜੇ ਤੁਸੀਂ ਪਾਕਿਸਤਾਨ ਦੇ ਵਿੱਚ ਹੁੰਦੇ, ਤੁਹਾਡਾ ਪਿੰਡ ਇੱਥੇ ਹੁੰਦਾ, ਆਪਣਾ ਘੋੜੀ ਨੂੰ ਕਿਹੜੀਆਂ ਝਾਂਜਰਾਂ ਪਾਉਣੀਆਂ ਪਸੰਦ ਕਰਨੀਆਂ ਸੀ, ਇਹ ਦੱਸਿਆ ਜੀ ਮੈਨੂੰ ਥੋੜ੍ਹਾ ਜਿਹਾ। ਉਹ ਜੀ ਇਹ ਆ ਗਿਆ ਜੀ ਤੁਹਾਡਾ ਪਿੰਡ, ਇਹ ਵੇਖੋ ਲਿਖਿਆ ਦਰਾਜ ਕੇ। ਉਹ ਜੀ ਇਹ ਪੰਪ ਬਣ ਗਿਆ ਤੁਹਾਡੇ ਪਿੰਡ, ਇਹ ਵਾਲਾ ਪੈਟਰੋਲ ਪੰਪ, ਤੇ ਇਹ ਤੁਹਾਡਾ ਪਿੰਡ ਦਰਾਜ ਕੇ ਆ। ਇਹ ਵੇਖੋ ਹੁਣ ਤਾਂ ਸੜਕਾਂ ਬਣ ਗਈਆਂ, ਕਿਹ ਬਾਜ਼ਾਰ ਜਾਂਦਾ ਜੀ। ਇਹ ਬਾਬਾ ਜੀ ਨੇ ਨੇਕ ਮੁਹੰਮਦ, ਤੇ ਇੱਧਰ ਜਿਹੜੇ ਦੂਸਰੇ ਭਾਜੀ ਨਾਲ ਬੈਠੇ ਨੇ ਇਹ ਨੇ ਹੰਜਰਾ ਸਾਹਿਬ। ਤੇ ਤੁਹਾਡਾ ਨਾਮ ਕੀ ਭਾਜੀ? ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ। ਸਰਦਾਰ ਮੁਹੰਮਦ। ਵਲਦ ਸਰਦਾਰ ਮੁਹੰਮਦ। ਦਾਦੇ ਦਾ ਨਾਮ ਕੀ ਜੇ? ਦਾਦੇ ਦਾ ਨਾਮ ਕਰਮਦੀਨ। ਮੁਹੰਮਦ ਅਸ਼ਰਫ ਵਲਦ ਸਰਦਾਰ ਮੁਹੰਮਦ ਹੰਜਰਾ। ਹੰਜਰਾ ਜੀ। ਠੀਕ ਹੈ। ਤੁਹਾਡੇ ਦਾਦਾ ਜੀ ਦਾ ਨਾਮ ਕੀ ਹੈ? ਕਰਮਦੀਨ। ਦਾਦਾ ਜੀ ਕਿੰਨੇ ਭਰਾ ਸਨ? ਉਹ 3 ਭਰਾ ਸਨ। ਤੇ ਤੁਹਾਡੇ ਵਾਲਾ ਸਾਹਿਬ ਕਿੰਨੇ ਭਰਾ ਸਨ? ਸਾਡੇ ਵਾਲਾ ਸਾਹਿਬ 2 ਭਰਾ ਸਨ ਜੀ। ਅੱਛਾ। ਇੱਕ ਸਰਦਾਰ ਮੁਹੰਮਦ, ਦੂਜਾ ਸੈਦ ਮੁਹੰਮਦ। ਠੀਕ। ਤੁਸੀਂ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ? ਅਸੀਂ ਜੱਦੀ ਪੁਸ਼ਤੀ ਜੀ, ਪਿੰਡ ਹੀ ਰਹਿੰਦਾ ਸੀ। ਇਹ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਜਿਵੇਂ ਸਾਡੇ ਵਾਲਦ ਸਾਹਿਬ ਨੇ ਦੱਸਿਆ। ਤੇ ਸਾਡਾ ਇਹ ਜੱਦੀ ਪਿੰਡ ਹੈ, ਔਰ ਇਹ ਜਿੱਥੇ ਅਸੀਂ ਜਗ੍ਹਾ ਤੇ ਬੈਠੇ ਹਾਂ, ਇਹ ਸਾਡੀ ਜੱਦੀ ਪੁਸ਼ਤੀ ਦਾਦੇ ਪੜਦਾਦੇ ਤੋਂ ਇਹ ਜਗ੍ਹਾ ਸਾਡੀ ਉਸੇ ਤਰ੍ਹਾਂ ਹੀ ਕਾਇਮ ਹੈ। ਇੱਕ ਜਿਹੜਾ ਸਰਦਾਰ ਸਵਰਨ ਸਿੰਘ, ਇਹ ਤੁਹਾਡੇ ਕੀ ਦੱਸਦੇ ਨੇ ਤੁਹਾਡੇ ਵੱਡ ਵਡੇਰੇ ਕੋਈ ਇਹਨਾਂ ਦੇ ਬਾਰੇ? ਵੱਡਿਆਂ ਵਡੇਰਿਆਂ ਨੇ ਦੱਸਿਆ ਵੀ ਉਹ ਇੰਡੀਆ ਚਲੇ ਗਏ ਸਨ। ਅੱਛਾ। ਤੇ ਲੇਕਿਨ ਫਿਰ ਕੋਈ ਤਫਸੀਲ ਨਾਲ ਏਡੀ ਕੋਈ ਗੁਫ਼ਤਗੂ ਨਹੀਂ ਹੋਈ। ਇਹ ਬੱਚੇ ਸਨ, ਅਸੀਂ ਉਦੋਂ ਬਿਲਕੁਲ ਛੋਟੇ ਛੋਟੇ। ਤੁਹਾਡੀ ਤੇ ਪੈਦਾਇਸ਼ ਹੀ ਬਾਅਦ ਚ ਹੋਈ, ਤੇ ਤੁਹਾਡੇ ਵਾਲਦ ਸਾਹਿਬ ਵੀ ਉਸ ਟਾਈਮ ਬੱਚੇ ਹੀ ਹੋਣਗੇ? ਬੱਚੇ ਸਨ। ਬੱਚੇ ਸਨ। ਠੀਕ। ਤੇ ਕੀ ਦੱਸਦੇ ਨੇ ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ? ਬੜਾ ਅੱਛਾ ਮੇਲ ਮਿਲਾਪ ਸੀ ਜੀ, ਬੜਾ ਸੋਹਣਾ ਮੇਲ ਮਿਲਾਪ ਸੀ। ਚੰਗਾ ਮੇਲ ਵਰਤਾਅ ਸੀ ਹੈ? ਵਰਤਾਅ ਚੰਗਾ ਸੀ। ਪਿੰਡ ਦੇ ਚੌਧਰੀ ਆਦਮੀ ਸਨ। ਹਾਂਜੀ। ਬੰਦੇ ਗੱਲਾਂ ਕਰਦੇ ਹੁੰਦੇ ਸਨ। ਬਾਬਾ ਬੂਟਾ ਸੀ। ਅੱਛਾ ਜੀ। ਉਹ ਦੱਸਦੇ ਹੁੰਦੇ ਸਨ ਕਿ ਤੇਰੇ ਦਾਦੇ ਦਾ ਇੱਕ ਨਾਮ ਸੀ ਇਸ ਪਿੰਡ ਦੇ ਅੰਦਰ। ਅੱਛਾ ਜੀ। ਕੋਈ ਵੀ ਮਾੜੇ ਚੰਗੇ ਬੰਦੇ ਦੇ ਉੱਤੇ ਹੱਥ ਰੱਖਣ ਵਾਲੇ ਬੰਦੇ ਸਨ। ਅੱਛਾ ਵਕਤ ਗੁਜ਼ਾਰਿਆ ਉਹਨਾਂ। ਪਿੰਡ ਦੇ ਮਾਲਕ ਸਨ, ਪਿੰਡ ਦੇ ਵੱਡੇ ਮਾਲਕ ਸਨ। ਮੈਂ ਕਿ ਉਹ ਵੀ ਦਾਦਕੇ ਲੱਗਦੇ ਤੁਹਾਡੇ ਫਿਰ? ਸਵਰਨ ਸਿੰਘ ਕਿ ਕਿਉਂ ਬਰਾਦਰੀ ਤੇ ਕੀ ਹੋਈ ਨਾ ਜੀ? ਹਾਂਜੀ, ਬਰਾਦਰੀ ਤੇ ਉਹ ਤੇ ਫਿਰ ਅਸਲ ਦੇ ਵਿੱਚ ਇਸ ਤਰ੍ਹਾਂ ਨਾ ਜੀ, ਕੋਈ ਵਕਤ ਇਸ ਤਰ੍ਹਾਂ ਦਾ ਹੋਇਆ, ਮੁਮਕਿਨ ਹੈ ਸਾਡੇ ਵੱਡ ਵਡੇਰੇ ਜਾਂ ਤੁਹਾਡੇ ਵੱਡ ਵਡੇਰੇ ਜਿਹੜੇ ਨੇ ਕੋਈ 2 ਪੀੜ੍ਹੀਆਂ ਪਹਿਲੇ ਜਾਂ 3 ਪੀੜ੍ਹੀਆਂ ਪਹਿਲੇ ਮੁਸਲਮਾਨ ਹੋ ਗਏ ਹੋਣ। ਹੋਇਆ ਇਸੇ ਤਰ੍ਹਾਂ ਹੀ ਹੈ। ਨਹੀਂ ਤੇ ਇਸ ਖਿੱਤੇ ਦੇ ਵਿੱਚ ਜ਼ਿਆਦਾ ਹਿੰਦੂ ਤੇ ਸਿੱਖ ਹੀ ਸਨ। ਬਿਲਕੁਲ। ਜਿੰਨੇ ਵੀ ਸਾਡੇ ਇਸ ਖਿੱਤੇ 'ਚ ਮੁਸਲਮਾਨ ਹੋਏ ਨਾ, ਇਹ ਇਹਨਾਂ ਬਰਾਦਰੀਆਂ 'ਚ ਕੋਈ ਹਿੰਦੂਆਂ ਤੋਂ ਹੈ, ਹਿੰਦੂਆਂ ਤੋਂ ਸਿੱਖ ਬਣੇ, ਸਿੱਖਾਂ ਤੋਂ ਫਿਰ ਕਈ ਮੁਸਲਮਾਨ ਬਣ ਗਏ, ਕਈ ਹਿੰਦੂਆਂ ਤੋਂ ਮੁਸਲਮਾਨ ਬਣ ਗਏ। ਇਸ ਤਰ੍ਹਾਂ ਹੋਇਆ ਜ਼ਿਆਦਾਤਰ। ਇਹਨਾਂ ਨੇ ਯਾਦ ਕੀਤਾ ਆਪਣੇ ਪਿੰਡ ਨੂੰ, ਆਪਣੇ ਪਿੰਡ ਦੇ ਲੋਕਾਂ ਨੂੰ। ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਦੀ ਯਾਦ ਕਰਨ ਦੇ ਨਾਲ? ਜੀ ਬੜੀ ਖੁਸ਼ੀ ਹੋਈ ਹੈ। ਮੈਂ ਇਹਨਾਂ ਨੂੰ ਅੱਗੇ ਭਈਆ ਬਣਾ ਆਖਿਆ। ਸਾਨੂੰ ਤਾਂ ਜੀ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਵੀ ਕੋਈ ਰਿਸ਼ਤੇਦਾਰੀ ਹੈ। ਤੇ ਚਾਚੇ ਬਾਬੇ ਨੇ ਤੁਹਾਡੇ? ਚਾਚੇ ਨੇ, ਤਾਏ ਨੇ, ਸਾਡੇ ਲੱਗਦੇ ਨੇ। ਤੇ ਮੈਂ ਤੇ ਕੰਮ ਛੱਡ ਕੇ ਉੱਥੋਂ ਆ ਗਿਆ ਫੌਰਨ। ਮੁਹੰਮਦ ਅਸ਼ਰਫ ਸਾਹਿਬ ਦਾ ਫੋਨ ਮੇਰਾ ਬਾਰ-ਬਾਰ ਆਉਂਦਾ ਰਿਹਾ ਕਿ ਯਾਰ ਕਿਸ ਤਰ੍ਹਾਂ ਉਹ ਆਉਣ ਤੇ ਕਿਸ ਤਰ੍ਹਾਂ ਉਹ ਸਾਡੇ ਚਾਚੇ ਤਾਇਆਂ ਨਾਲ ਸਾਡਾ ਜਿਹੜਾ ਨਾ ਫੋਨ ਤੇ ਰਾਬਤਾ ਹੋਵੇ, ਅਸੀਂ ਲਾਈਵ ਉਹਨਾਂ ਨਾਲ ਗੱਲ ਕਰੀਏ, ਉਹਨਾਂ ਨੂੰ ਦੇਖੀਏ ਤਾਂ ਆਪਣਾ ਜਿਹੜਾ ਮਨ ਨੂੰ ਸ਼ਾਂਤੀ ਹੋਵੇ, ਸਕੂਨ ਹੋਵੇ। ਇਹ ਦੇਖੋ ਜੀ, ਉਹਨਾਂ ਦੇ ਦਿਲ ਦੇ ਵਿੱਚ ਵੀ ਦਰਦ ਤਕਲੀਫ ਉਹਨਾਂ ਨੂੰ ਹੈ, ਤੇ ਫਿਰ ਹੀ ਉਹਨਾਂ ਨੇ ਕਾਲ ਕੀਤੀ। ਤੇ ਉਹਨਾਂ ਨੇ ਜਿਹੜਾ ਨਾ ਮੈਨੂੰ ਕਿਹਾ, ਤੇ ਰਾਤੀ ਵੀ ਤੇ ਸਵੇਰ ਵੀ ਮੈਸੇਜ ਕੀਤਾ। ਤੇ ਉਹਨਾਂ ਨੂੰ ਪਤਾ ਨਹੀਂ ਕਿੰਨੀ ਕੁ ਚਾਹਤ ਹੈ ਕਿ ਆਪਣੀ ਉਸ ਮਿੱਟੀ ਨੂੰ ਦੇਖੀਏ, ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਿਹੜੇ ਸਾਡੇ ਜੋਗਿੰਦਰ ਗਿੱਲ ਸਾਹਿਬ ਨੇ ਜਿਨ੍ਹਾਂ ਨੇ ਇੰਟਰਵਿਊ ਕੀਤਾ। ਅੱਛਾ। ਉਹ ਕਹਿੰਦੇ ਨੇ ਕਿ ਹੋਰ ਕੋਈ ਯਾਦ ਲਿਆਓ। ਕਹਿੰਦਾ ਯਾਰ ਹੋਰ ਮੇਰੇ ਕੋਲ ਝੂਠ ਹੀ ਬੁਲਾਉਣਾ ਹੈ। ਕਿੰਨੀ ਸਾਦਗੀ ਹੈ ਯਾਰ, ਕਮਾਲ ਹੈ। ਕਹਿੰਦਾ ਝੂਠ ਹੀ ਬੁਲਾਉਣਾ। ਕਹਿੰਦਾ ਮੈਨੂੰ ਨਾਮ ਨਹੀਂ ਯਾਦ ਰਹਿ ਗਿਆ। ਕਹਿੰਦਾ 3.5 ਸਾਲ ਦਾ ਸਾਂ ਉਸ ਵਕਤ। ਕਹਿੰਦਾ ਜਿਹੜਾ ਮੈਨੂੰ ਆਪਣਾ ਪਤਾ ਹੈ ਉਹ ਇੰਨਾ ਕੀ ਹੈ। ਤੇ ਜੀ ਬਹਰਹਾਲ ਬੜੀ ਖੁਸ਼ੀ ਹੋਈ ਹੈ ਉਹ ਤੁਹਾਡੇ ਨਾਲ ਮਿਲ ਕੇ। ਤੁਸੀਂ ਵੀ ਇਸ ਚੀਜ਼ ਦਾ ਇਜ਼ਹਾਰ ਕੀਤਾ, ਆਪਣੀ ਮੁਹੱਬਤ ਦਾ। ਖੂਨ ਦੀ ਖਿੱਚ ਹੁੰਦੀ ਹੈ ਜੀ। ਤੇ ਅੱਲਾ ਖੈਰ ਵਫੀਅਤ ਰੱਖੇ। ਤੇ ਮੈਂ ਇਨਸ਼ਾਅੱਲਾ ਜਿਹੜਾ ਨਾ ਉਹਨਾਂ ਦਾ ਨੰਬਰ ਤੁਹਾਨੂੰ ਦੇ ਦੇਣਾ। ਹੋਰ ਜਿਹੜੇ ਕੋਈ ਦੋਸਤ ਅਹਬਾਬ ਨੇ
ਉਹ ਵੀ ਜਿਹੜੇ ਮਤਲਬ ਇਸ ਪਿੰਡ ਤੋਂ ਗਏ ਨੇ। ਕਈ ਦਫਾ ਇਸ ਤਰ੍ਹਾਂ ਹੋਇਆ ਕਿ ਇਸ ਪਿੰਡ ਤੋਂ ਨਿਕਲੇ ਨੇ ਤੇ ਕਈ ਲੋਕ ਇੱਕ ਬੰਦਾ ਇੱਕ ਸ਼ਹਿਰ 'ਚ ਬੈਠ ਗਿਆ ਤੇ ਦੂਸਰਾ ਬੰਦਾ ਹੋਰ ਕਿਸੇ ਸ਼ਹਿਰ 'ਚ ਬੈਠ ਗਿਆ, ਜ਼ਿੰਦਗੀ 'ਚ ਉਹਨਾਂ ਦੀ ਦੁਬਾਰਾ ਮੁਲਾਕਾਤ ਨਹੀਂ ਹੋਈ। ਅਗਰ ਉਹ ਸਾਡੀ ਵੀਡੀਓ ਦੇਖਣਗੇ, ਉਹ ਵੀਡੀਓ ਦੇਖ ਕੇ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਉਹ ਰਾਬਤਾ ਕਰਨਗੇ। ਤੁਸੀਂ ਆਪਣਾ ਨੰਬਰ ਪੂਰਾ ਦੱਸਣਾ 0092 321 55 00 841। ਰਿਪੀਟ ਕਰ ਦਿਓ 0092 321 55 00 841। दूसरा नंबर भी है ਜੀ जी 0092 321 41 00 841। मोहम्मद अशरफ हंजरा। पिंड का नाम दराज के। तहसील कामोगी, डाकखाना कामोगी, ਜ਼ਿਲ੍ਹਾ ਗੁਜਰਾਤ। ਤੁਸੀਂ ਇਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਅਗਰ ਉਹ ਇੱਥੇ ਆਉਂਦੇ ਨੇ? ਤੁਹਾਡੇ ਕੀ ਕਮੈਂਟਸ ਹੋਣਗੇ? ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਅਵਗਤ ਕਰੋਗੇ? ਜਾਂ ਜਿਸ ਤਰ੍ਹਾਂ ਤੁਸੀਂ ਨਾਮ ਸੁਣਿਆ ਤੇ ਤੁਹਾਡੇ ਜਜ਼ਬਾਤ ਮੈਂ ਦੇਖੇ ਤੁਸੀਂ ਇਮੋਸ਼ਨਲ ਹੋ ਗਏ? ਜੀ ਅਸੀਂ ਇਨਸ਼ਾਅੱਲਾ ਤਾਲਾ ਜੀ ਸਾਡੇ ਖੂਨੀ ਰਿਸ਼ਤੇ ਨੇ, ਉਹਨਾਂ ਸਾਨੂੰ ਜਿਸ ਤਰ੍ਹਾਂ ਯਾਦ ਕੀਤਾ ਉਸ ਨੂੰ ਮਿਲਾਂਗੇ। ਅੱਲਾਹ ਖੈਰ। ਬੜੀ ਇਹਨਾਂ ਚਾਹ ਦੇ ਚਾਚੇ ਬਾਬੇ ਨੇ, ਤਾਏ ਚਾਚੇ ਨੇ, ਜੀ ਤਾਏ ਚਾਚੇ ਨੇ, ਪੂਰਾ ਪਿੰਡ ਉਹਨਾਂ ਦਾ ਦੋਵਾਂ ਭਰਾਵਾਂ ਦਾ ਮਾਲਕ ਸੀ। ਹਾਂ 900 ਕਮਾ ਦਾ ਰਕਬਾ ਹੈ। ਹਾਂਜੀ ਹਾਂਜੀ ਤੇ ਫਿਰ ਚੌਧਰੀ ਆਦਮੀ ਸਰ ਨੰਬਰਦਾਰੀ ਸੀ। ਹਾਂ ਇਸ ਤਰ੍ਹਾਂ ਹੀ ਤੇ ਜੇ ਇਹ ਨਾ ਮਿਲਣਗੇ ਅਸੀਂ ਮਿਲਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਅੱਲਾਹ ਤੁਹਾਡੀ ਜ਼ਿੰਦਗੀ ਵੀ ਰੱਖੇ ਜੀ, ਅੱਲਾਹ ਤੁਹਾਡੀ ਜ਼ਿੰਦਗੀ ਰੱਖੇ। ਵੇਖੋ ਜੀ ਇਹ ਤਾਂ ਉਹਨਾਂ ਨੂੰ ਵੀ ਪਤਾ ਕਿ ਵੱਡੇ ਜਿਹੜੇ ਬਹੁਤੇ ਚਲ ਗਏ ਨੇ ਤੇ ਇਹਨਾਂ ਹੁਣ ਪਤਾ ਲੱਗ ਗਿਆ ਬਾਬਾ ਨੇਕ ਮੁਹੰਮਦ ਹੈਗਾ, ਸਾਡਾ ਇੰਤਜ਼ਾਰ ਕਰਦਾ ਪਿਆ। ਵਾਲੇਕੁਮ ਸਲਾਮ ਬਜ਼ੁਰਗੋ, ਠੀਕ ਹੋ ਜੀ? ਸ਼ੁਕਰ ਹੈ ਅੱਲਾਹ ਦਾ। ਤੁਸੀਂ ਸੁਣਾਓ ਕਿਹੜੇ ਪਿੰਡ? ਤੁਹਾਡੇ ਬਜ਼ੁਰਗ, ਤੁਹਾਡੇ ਵਰਗੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਜੀ। ਹਾਂਜੀ ਠੀਕ ਹੋ? ਚਲੋ ਮੈਂ ਫੜਦਾ, ਤੁਸੀਂ ਗੱਲ। ਹਾਂਜੀ ਹਾਂ ਬਜ਼ੁਰਗ ਠੀਕ ਠਾਕ ਹੈ। ਕਿਹੜੇ ਪਿੰਡ ਬੈਠੇ ਹੋ? ਆਪਣਾ ਜੀ ਇੱਥੇ ਪਟਿਆਲਾ ਜ਼ਿਲ੍ਹਾ, ਸਮਾਣਾ ਤਹਿਸੀਲ ਤੇ ਧਨੌਰੀ ਪਿੰਡ ਹੈ ਜੀ। ਸ਼ਹਿਰ ਦੇ ਵਿੱਚ ਬੈਠੇ ਆ? ਪਿੰਡ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ? ਸਮਾਣੇ ਤੋਂ ਬਾਬਾ ਜੀ ਆਪਾਂ 7 ਕਿਲੋਮੀਟਰ ਦੂਰ ਬੈਠੇ ਹਾਂ। ਅੱਛਾ ਠੀਕ ਹੈ। ਸਮਾਣਾ ਸ਼ਹਿਰ ਹੈ। ਐਸੇ ਪਿੰਡ ਤੋਂ ਪਹਿਲਾਂ ਤਾਂ ਹੀ ਹੈ। ਠੀਕ ਹੈ ਕਰ ਲਿਓ। ਤੁਸੀਂ ਇੱਕ ਖਾਨਦਾਨ ਸੀ, ਇਹ ਕਿਸੇ ਪੁਸ਼ਤ ਤੋਂ ਫਿਰ ਇਸਲਾਮ 'ਚ ਆ ਗਏ। ਤੁਹਾਡੇ ਜਿਹੜੇ ਨੇ ਉਹ ਸਰਦਾਰ ਰਹੇ ਖਾਨਦਾਨ। ਹਾਂਜੀ ਹਾਂਜੀ। ਤੇ ਇਹ ਇਸਲਾਮ 'ਚ ਆ ਗਏ, ਤੁਹਾਡਾ ਜਿਹੜਾ ਸਰਦਾਰ ਰਹੇ, ਤੁਸੀਂ ਉਧਰ ਚਲ ਗਏ, ਇਹ ਇੱਧਰ ਰਹਿ ਗਏ। ਉਹ ਕੀਤੀ ਨਾ ਉਹ ਵੀਡੀਓ ਦੇ ਵਿੱਚ, ਮੈਂ ਕਿਹਾ ਯਾਰ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ? ਤੇ ਰੋਂਦਾ ਬਈ, ਯਕੀਨ ਕਰੋ। ਆਪਣੇ ਬਹੁਤ ਨਾਲ ਗੱਲ ਕਰ ਲੈ। ਐ ਲੋ ਗੱਲ ਕਰ ਲਓ। ਹਾਂਜੀ ਔਰ ਸਾਡੇ ਦੂਸਰੇ ਚਾਚੇ ਵੀ, ਉਹਨਾਂ ਨਾਲ ਵੀ ਸਾਡਾ ਤਾਰਫ ਕਰਾਓ। ਹਾਂਜੀ ਹੁਣ ਬਾਹਰ ਤੇ ਹੁਣ ਜਿਹੜੇ ਉਧਰੋਂ ਅਮਰੀ ਤੋਂ ਜਿਵੇਂ ਉਧਰੋਂ ਆਏ ਉੱਠ ਕੇ, ਹੁਣ ਤਾਇਆ ਜੀ ਨੇ ਇਕੱਲੇ ਇੱਥੇ। ਅੱਛਾ ਤਾਇਆ ਜੀ ਇਕੱਲੇ ਨੇ। ਹਾਂਜੀ ਹਾਂ। ਉਹ ਜਿਹੜੀ ਇਹਨਾਂ ਨੂੰ ਤੁਹਾਨੂੰ ਵੀ ਭੇਜਾਂਗਾ। ਇਹ ਇੰਟਰਵਿਊ ਆਏ ਸਨ ਇਧਰੋਂ, ਤੁਹਾਡੇ WhatsApp ਤੋਂ ਆਇਆ ਸੀ, ਮੈਂ ਦੇਖਿਆ ਹੁਣ। ਹਾਂਜੀ ਆ ਭੇਜਿਆ ਉਹ ਸੀ। ਮੈਂ ਵੀਡੀਓ ਤੁਹਾਨੂੰ ਕਰਾਂਗਾ। ਮੇਰੇ ਤਾਇਆ ਜੀ ਮਤਲਬ ਸਵਰਨ ਸਿੰਘ, ਹਾਂਜੀ ਮਤਲਬ 6-7 ਸਾਲ ਦੀ ਉਮਰ ਚ ਆਏ ਨੇ ਉਧਰੋਂ। ਇੱਕ ਇਹਨਾਂ ਤਾਇਆ ਜੀ ਦਾ ਇੱਕ ਹੋਰ ਵੀ ਭਰਾ ਸੀ, ਉਹ ਰਸਤੇ 'ਚ ਪੂਰਾ ਹੋ ਗਿਆ ਸੀ। ਮਾਸ਼ਾਅੱਲਾ ਜਵਾਨ ਸਨ ਕਾਫੀ, ਤੇ ਦਾੜੀ ਮੁਬਾਰਕ ਵੀ ਹੈ ਸੀ। ਤੇ ਉਹ ਹਾਂਜੀ ਉਹਨਾਂ ਦਾ ਨਾਮ ਕੀ ਸੀ? ਆਓ ਮੇਰੇ ਤਾਇਆ ਜੀ ਸਵਰਨ ਸਿੰਘ ਹਨ, ਉਹਨਾਂ ਦਾ ਜਨਮ ਉਧਰ ਦਾ। ਉਹ ਇੱਧਰ ਦਾ ਨਾ, ਯਾਨੀ ਕਿ ਦਰਾਜਕਿਆਂ ਦਾ ਹੀ ਹੈ। ਦਰਾਜ ਠੀਕ ਠੀਕ। ਤੇ ਉਹ ਇਹ ਹੈ ਨੇ? ਹਾਂਜੀ ਹਾਂ। ਹਾਂਜੀ ਹਾਂ ਹੈਗੇ। ਅੱਛਾ ਮੈਂ ਕੱਲ ਨੂੰ ਦਿਨ ਦੇ ਵਿੱਚ ਫੋਨ ਕਰਾਂਗਾ, ਫਿਰ ਤੁਹਾਡੀ ਮੈਂ ਗੱਲ ਕਰਾਵਾਂਗਾ ਤਾਇਆ ਜੀ ਨਾਲ। ਅੱਛਾ ਠੀਕ। ਇਹ ਨਮਾਨ ਹੈ, ਇਹ ਪੁੱਤਰ ਹੈ ਮੇਰਾ ਵੱਡਾ। ਇਧਰ ਆ। अस्सलाम वालेकुम जी। ਵਾਲੇਕੁਮ ਸਲਾਮ। ਠੀਕ ਹੋ ਜੀ? जी ठीक, शुक्र अल्लाह। तुसीं सुनाओ? ਵਧੀਆ ਜੀ ਵਧੀਆ। और घर बार सब ठीक ठाक है? ਹਾਂਜੀ ਹਾਂ। ਇੱਕ ਨਾ ਕਾਲਜ ਚ ਪ੍ਰੋਗਰਾਮ ਰਹਿ ਗਿਆ, ਕਾਲਜ ਦੇ ਵਿੱਚ ਪ੍ਰੋਗਰਾਮ, ਇੱਕ ਆਪਣਾ ਪਰਿਵਾਰ ਮਿਲਿਆ ਤੇ ਬੜਾ ਵਧੀਆ ਮਹਿਸੂਸ ਹੋਇਆ। ਚਲੋ ਇਨਸ਼ਾਅੱਲਾ ਜੀ, ਸਾਨੂੰ ਵੀ ਬਹੁਤ ਵਧੀਆ ਮਹਿਸੂਸ ਹੋ ਰਿਹਾ। ਤੋਂ ਕੋਸ਼ਿਸ਼ ਸੀ, ਮੈਨੂੰ ਨੰਬਰ ਹੀ ਬਹੁਤ ਮੁਸ਼ਕਲ ਮਿਲਿਆ। ਚਲੋ ਇਹਨਾਂ ਭਰਾ ਜੀ ਨਾਲ ਸਵੇਰੇ ਗੱਲ ਹੋਈ। ਸਹੀ ਹੋ ਗਿਆ। आता है सत श्री अकाल। ਦਾਦੀ ਸਤਿ ਅਕਾਲ। ਹੋਰ ਠੀਕ ਹੋ? ਇਹ ਬੇਟਾ ਜੇ ਮੇਰਾ ਆ ਸਾਡੀ ਵੱਡੀ ਭਰਜਾਈ ਜੇ। अस्सलाम वालेकुम।
ਕੀ ਹਾਲ ਹੈ ਭਾਈ, ਠੀਕ ਹੋ? ਹਾਂਜੀ ਹਾਂ ਵਧੀਆ, ਤੁਸੀਂ ਦੱਸੋ ਜੀ? ਆਹੋ ਇਸੇ ਤਰ੍ਹਾਂ ਹੀ ਨਾ ਇੰਨੇ ਅਰਸੇ ਬਾਅਦ ਮਿਲੇ ਨੇ, ਖੁਸ਼ੀ ਦੇ ਆਂਸੂ ਨੇ। ਹੈਂ? ਹਾਂ ਵੇਖ ਲਾ ਜੀ। ਤੇ ਤੁਸੀਂ ਲਾਓ ਚੱਕਰ ਇੱਥੇ ਭਾਈ, ਤੁਸੀਂ ਆਓ ਇੱਥੇ ਪਾਕਿਸਤਾਨ। ਮੈਂ ਪਿਛਲੇ 3 ਸਾਲ ਤੋਂ ਟਰਾਈ ਕਰ, ਅਸੀਂ ਤੁਹਾਨੂੰ 에어ਪੋਰਟ ਤੋਂ ਲੈਣ ਆਵਾਂਗੇ। ਮੈਂ ਤੁਹਾਨੂੰ ਦੱਸੀ ਜਾਂਦਾ, ਮੈਂ ਪਿਛਲੇ 3 ਸਾਲ ਤੋਂ ਮੈਂ ਕੋਸ਼ਿਸ਼ ਕਰ ਰਿਹਾ ਉੱਧਰੋਂ PSC ਨਹੀਂ ਹੁੰਦੀ। ਮੇਰੇ ਤਾਇਆ ਜੀ ਦਾ ਬੇਟਾ ਹੋ ਕੇ ਗਿਆ, ਉਹਨੂੰ ਸਵਰਨ ਸਿੰਘ ਦਾ, ਉਹ ਇੱਥੇ ਕਰਤਾਰਪੁਰ ਸਾਹਿਬ ਆਇਆ ਸੀ। ਅੱਛਾ, ਸਿਰਫ ਉੱਥੋਂ ਤੱਕ ਹੈ। ਤੇ ਮੈਂ ਹੁਣ ਦਿਨ ਚ ਤੁਹਾਡੀ ਗੱਲ ਨਹੀਂ ਸਾਰਿਆਂ ਨਾਲ ਕਹਿਣਾ ਵੀ ਉਹ ਉੱਡ ਕੇ ਚੱਲ ਚਾਹੀਦੇ। ਆ ਜ਼ਾਹਰ ਖੁਸ਼ੀ ਤੇ ਫਿਰ ਹੁੰਦੀ ਹੈ ਨਾ। ਹਾਂ ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ। ਮੈਨੂੰ ਬਹੁਤ ਖੁਸ਼ੀ ਹੋਈ ਹੈ, ਭਰਾ ਨੇ ਸਾਡਾ ਪਰਿਵਾਰ ਬੁਲਾ ਬੜੀ ਖੁਸ਼ ਹੋਏ ਆ, ਸਾਡੇ ਅੱਬੂ ਤੁਹਾਡੇ ਵਰਗੇ ਲੱਗਦੇ ਪਏ ਨੇ। ਅੱਛਾ ਜੀ। ਪਰਿਵਾਰ ਇੱਕ ਜਗ੍ਹਾ ਤੇ ਮਿਲੀ ਹੈ। ਹਾਂਜੀ ਬਿਲਕੁਲ। ਹੋਰ ਸੁਣਾਓ? ਤੇ ਸਾਰਾ ਪਰਿਵਾਰ ਕਰਤਾਰਪੁਰ ਸਾਹਿਬ। ਹਾਂਜੀ ਇਨਸ਼ਾਅੱਲਾ ਜ਼ਰੂਰ ਆਵਾਂਗੇ ਅਸੀਂ ਸਾਰੇ। ਬਹੁਤ ਦਿਲੀ ਖੁਸ਼ੀ ਹੋਈ ਹੈ, ਦਾਦਾ ਅੱਬੂ ਦੀ ਯਾਦ ਆ ਗਈ। ਪਰਿਵਾਰ ਨੇ ਦੇਖੋ ਪਰਿਵਾਰ ਬੁਲਾਤਾ ਹੈ। ਹਾਂਜੀ ਬਿਲਕੁਲ। ਅੱਜ ਹੁੰਦੇ ਦੁਨੀਆ ਤੇ ਵੇਖਦੇ ਤੁਹਾਨੂੰ ਉਹਨਾਂ ਨੂੰ ਬੜਾ ਖੁਸ਼ ਹੋਣਾ ਸੀ। ਨਹੀਂ ਕਾਲ ਕੀਤੀ। ਬਿਲਕੁਲ। ਖੂਨ ਹੀ ਹੁੰਦਾ ਹੈ। ਹਾਂ ਜੀ। ਕੋਈ ਵਾਰ ਸੋਹਣਾ ਹੀ ਹੁੰਦਾ ਹੈ। ਇੰਸ਼ਾਅੱਲਾ ਸਾਡੇ ਭਰਾ ਸਾਨੂੰ ਮਿਲਦਾ ਨੇ, ਹੋਰ ਇਸ ਤੋਂ ਬਾਅਦ ਸਾਨੂੰ ਖੁਸ਼ੀ ਕਿਹੜੀ ਚਾਹੀਦੀ? ਜ਼ਿੰਦਗੀ ਇਨਸਾਨ ਦੀ ਕਦੇ ਮਿਲਦੀ ਹੁੰਦੀ ਹੈ। ਮੈਂ ਤੇ ਭਾਈ ਹਰਾਂ ਨੇ ਜਦੋਂ ਨਾਂ ਲਿਆ ਮੇਰੇ ਤੇ ਉਦੋਂ ਹੀ ਅਥਰੂ ਨਹੀਂ ਸੰਭਲੋ। ਮੈਂ ਕਿਹਾ ਮੇਰੇ ਕੋਲ ਨਹੀਂ ਬੋਲਿਆ ਜਾਂਦਾ। ਜਲਦ ਇਨਸ਼ਾਅੱਲਾ ਇਹਨਾਂ ਦਿਨਾਂ ਦੇ ਵਿੱਚ ਹੀ ਉੱਥੇ ਮੁਲਾਕਾਤ ਕਰਦੇ ਹਾਂ। ਅੱਲਾਹ ਇਹ ਕਰਤਾਰਪੁਰ ਤੋਂ ਤੁਹਾਡਾ ਕਿੰਨਾ ਕੁ ਸਫ਼ਰ ਹੈ? ਸਾਨੂੰ ਇਹ ਤੋਂ 280 ਰੁਪਏ ਦਾ ਅੰਮ੍ਰਿਤਸਰ। ਅੱਛਾ, 3 ਘੰਟੇ ਦਾ ਰਸਤਾ ਹੈ। 400 ਕਿਲੋਮੀਟਰ। ਚਾਹੇ 400 ਹੈ ਚਾਹੇ 1000 ਹੋਏ, ਹੁਣ ਉਹਦੇ ਨਾਲ ਖਤਮ ਹੋ ਗਈ ਗੱਲ। ਕਿਲੋਮੀਟਰ ਦੀ ਗੱਲ ਹੁਣ ਤੇ 1 ਕਿਲੋਮੀਟਰ ਹੀ ਰਹਿ ਗਿਆ। ਹਾਂਜੀ ਹਾਂ, ਸਾਨੂੰ ਚਾਹੇ 2 ਰੁਪਏ ਦਾ ਆ ਕੇ ਅੰਮ੍ਰਿਤਸਰ ਬੈਠ ਗਏ, ਅਸੀਂ ਤਾਂ ਵੀ ਬੈਠ ਜਾਗੇ, ਕੋਈ ਦਿੱਕਤ ਨਹੀਂ ਹੈ। ਇਨਸ਼ਾਅੱਲਾ ਮੁਲਾਕਾਤ ਕਰਦੇ ਹਾਂ ਉੱਥੇ। ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡੇ ਕੋਲ ਤਮਾਸ਼ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਕਮੈਂਟਸ ਲਾਜ਼ਮੀ ਦੇ ਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਜਿਹੜੇ ਦੋਸਤ ਪਾਕਿਸਤਾਨ ਤੋਂ ਇੰਡੀਆ ਦੀ ਤਰਫ ਗਏ ਨੇ ਜਾਂ ਇੰਡੀਆ ਤੋਂ ਪਾਕਿਸਤਾਨ ਦੀ ਤਰਫ ਆਏ, ਉਹਨਾਂ ਅੱਗੇ ਵੀ ਰਿਕੁਐਸਟ ਹੈ ਮੇਰੇ ਇਸ WhatsApp ਨੰਬਰ 'ਤੇ ਮੇਰਾ ਰਾਬਤਾ ਕਰੋ ਤੇ ਮੈਨੂੰ ਆਪਣਾ ਇੰਟਰਵਿਊ ਰਿਕਾਰਡ ਕਰੋ ਤਾਂ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ, ਦੋਸਤਾਂ ਦੇ ਨਾਲ ਮੁਲਾਕਾਤ ਕਰਾਈ ਜਾ ਸਕੇ ਤੇ ਤੁਹਾਡੇ ਪਿੰਡ ਤੁਹਾਨੂੰ ਉਹ ਦਿਖਾਏ ਜਾ ਸਕਣ। ਬਹੁਤ ਸ਼ੁਕਰੀਆ।